ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੇ ਕਈ ਨਹੀਂ ਬੋਲ ਰਹੇ, ਲੈ ਲਓ ਲਾਹਾ। ਵਾਹਿਗੁਰੂ 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 ਵਾਹਿਗੁਰੂ। ਜਿਸ ਦਾ ਸਾਹਿਬ ਡਾਢਾ ਹੋਏ ਤਿਸਨੋ ਮਾਰ ਨਾ ਸਕੈ ਕੋਏ। ਬੋਲ ਜੀ, ਜਿਸ ਦਾ ਸਾਹਿਬ ਡਾਢਾ ਹੋਏ ਤਿਸਨੋ ਮਾਰ ਨਾ ਸਕੈ ਕੋਏ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨਾ ਜੀ, ਧੰਨ ਬਾਬਾ। ਆਓ ਬੜੇ ਪਿਆਰ ਦੇ ਵਿੱਚ ਜਿਹੜਾ ਸਾਡਾ ਲੜੀਵਾਰ ਪ੍ਰਕਰਨ ਚੱਲ ਰਿਹਾ ਹੈ, ਅਰਦਾਸ ਕਰਨ ਦੀਆਂ ਜੁਗਤੀਆਂ, ਕਿਹੜਾ ਢੰਗ ਅਪਣਾਵਾਂ ਮੇਰੀ ਕੀਤੀ ਅਰਦਾਸ ਨੂੰ ਸਤਿਗੁਰੂ ਕਬੂਲ ਕਰ ਲੈਣ। ਅੱਜ ਗੁਰੂ ਪਿਤਾ ਜੀ ਦੀ ਬਖਸ਼ਿਸ਼ ਦਾ ਸਦਕਾ ਅਗਲੀ ਜੁਗਤੀ ਆਪਾਂ ਸਾਂਝੀ ਕਰਨੀ ਹੈ, ਸੇਵਾ ਲੈਣ। ਪਹਿਲੇ ਆਓ ਲੜੀ ਜੋੜਨ ਵਾਸਤੇ ਉਹ ਸ਼ਬਦ ਜਿਹੜਾ ਰੋਜ਼ ਅਸੀਂ ਪੜ੍ਹਦੇ ਆ ਰਹੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ 519 ਨੰਬਰ ਅੰਗ। ਮੈਂ ਪਹਿਲੇ ਦੀਵਾਨ 'ਚ ਵੀ ਕਿ ਦੂਜੇ ਦੀਵਾਨ 'ਚ ਕਿਹਾ, ਕਦੀ ਅੰਕ ਨਹੀਂ ਕਹਿਣਾ, ਕਦੀ ਪੰਨਾ ਨਹੀਂ ਕਹਿਣਾ। ਜਿਵੇਂ ਸਾਡੇ ਅੰਗ ਨੇ, ਗੁਰੂ ਪਿਤਾ ਦੇ ਅੰਗ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 519 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ
सारी संगत लड़ी जोड़न वास्ते पढ़ लो। और निमरता सहित बेनती, तुसी रोज़ संगत करन वाले हो, जे कोई प्रेमी नवे आए ने, पहले दिन आए ने, उन्होंने भी मैं बेनती करदा, अरदास तो बिना, हुक्मनामे तो बिना किसी ने भी हिलजुल नहीं करनी, बस पूरा लाहा लेना। आपां करियो कृपा, पहले शब्द पढ़िए लड़ी जोड़न वास्ते जी। जी की बिरथा होए, जी की बिरथा होए, बोलो जी की बिरथा होए, जी की बिरथा होए। सो गुर पे अरदास कर, सो गुर पे अरदास कर, जी की बिरथा होए, जी की बिरथा होए। छोड़ से आणप सगला, छोड़ से आणप सगला, मन तन आराप तार, मन तन आराप तार, मन तन आराप तार, जी की बिरथा होए। पढ़ो, जी की बिरथा होए, सारे बोलो जी। जी की बिरथा होए, जी की बिरथा होए। पूजो गुर के पैर, दौर मत जाए जर, साध जना कै संग, भव जल बिखम तर, सेवो सतगुर देव, अग्गै ना मरो डर। खिन मैं करे निहाल, ऊणे सुपर पर, मन को होए संतोख, ध्याइए सदा हर। सो लगा सतगुर सेव, जाको करम तुर, जी की बिरथा होए, जी की बिरथा होए। सो गुर पे अरदास कर, सो गुर पे अरदास कर, जी की बिरथा होए, जी की बिरथा होए। वाहिगुरु 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 वाह। खड़काओ खंडा शब्द दा, गुरु वाहिगुरु 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 वाह। और उच्ची गुरु वाहिगुरु 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 वाहिगुरु। तुहाडी आवाज गुरु वाहिगुरु वाहिगुरु जी की बिरथा होए, जी की बिरथा होए। बोले सोनिहाल सत श्री अकाल। धन गुरु रामदास जी, धन गुरु रामदास जी। प्यार न लखो न जी धन बाबा। ਕਿਹੜੇ ਢੰਗ ਨਾਲ ਮੈਂ ਅਰਜੀ ਲਾਵਾਂ, ਕਿਹੜੇ ਢੰਗ ਨਾਲ ਅਰਦਾਸ ਕਰਾਂ ਕਿ ਮੇਰੀ ਫਾਈਲ ਰਿਜੈਕਟ ਨਾ ਹੋਵੇ, ਮੇਰੀ ਅਰਜੀ ਕਬੂਲ ਹੋ ਜਾਏ। ਕਿਹੜਾ ਢੰਗ ਅਪਣਾਵਾਂ,
ਕਿਹੜੀ ਜੁਗਤ ਨਾਲ ਮੈਂ ਅਰਦਾਸ ਕਰਾਂ ਕਿ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਮੇਰੀ ਅਰਦਾਸ ਨੂੰ ਸੁਣਨ ਨਾ, ਮੇਰੀ ਅਰਦਾਸ ਨੂੰ ਮੰਨ ਲੈਣ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹ ਜੁਗਤੀਆਂ ਦਾ ਪ੍ਰਕਰਨ ਬਾਪੂ ਜੀ ਦੀ ਮਿਹਰ ਦੇ ਨਾਲ ਪ੍ਰਾਰੰਭ ਹੋਇਆ। ਅੱਜ ਅਗਲੀ ਜੁਗਤੀ ਦੀ ਆਪਾਂ ਸਾਂਝ ਕਰਨੀ। ਉਸ ਤੋਂ ਪਹਿਲੇ ਜਿਹੜੇ ਪਹਿਲੇ ਢੰਗ ਆਪਾਂ ਸਾਂਝੇ ਕੀਤੇ, 1 ਮਿੰਟ ਲਈ ਮੈਂ ਦੁਹਰਾ ਰਿਹਾ। ਤੁਹਾਡੇ ਕੋਲੋਂ ਨਾਲ ਨਾਲ ਮੈਂ ਪੁੱਛੀ ਜਾਣਾ, ਜੇ ਅੱਧਾ ਮੈਂ ਬੋਲਣਾ ਤੇ ਅੱਧਾ ਤੁਸੀਂ ਬੋਲਣਾ। ਅਰਦਾਸ ਕਰਨ ਦੀ ਪਹਿਲੀ ਜੁਗਤੀ, ਜਦੋਂ ਵੀ ਅਰਦਾਸ ਕਰ, ਅਰਦਾਸ ਕਰਨ ਤੋਂ ਪਹਿਲਾਂ ਨਿਤਨੇਮ ਜ਼ਰੂਰ ਵਧਾ, ਬੰਦਗੀ ਦਾ ਪਹਿਰਾ ਵਧਾ। ਭਾਵੇਂ ਮਹੀਨੇ 'ਚ 101 ਪਾਠ ਜਪਜੀ ਸਾਹਿਬ ਕਰ ਲੈ, 250 ਪਾਠ ਸਾਰਾ ਪਰਿਵਾਰ ਰਲ ਕੇ ਜਪਜੀ ਸਾਹਿਬ ਕਰ ਲੈ, ਸੁਖਮਨੀ ਸਾਹਿਬ, ਕੁਝ ਵੀ ਨੇਮ ਹੈ, ਨਿਤਨੇਮ ਵਧਾਉਣਾ ਹੈ। ਜੋ ਨੇਮ ਕਰਦੇ ਉਸ ਤੋਂ ਇਲਾਵਾ ਬਾਣੀ ਦਾ ਪਹਿਰਾ ਲਾਉਣਾ ਹੈ। ਤੇ ਜਦੋਂ ਅਰਦਾਸ ਕਰਨੀ ਤੇ ਅਰਦਾਸ ਵਿੱਚ ਕੀ ਕਹਿਣਾ, ਮਹਾਰਾਜ ਇੰਨੇ ਪਾਠ ਕਰਨ ਦੀ ਤੁਸੀਂ ਮੇਰੇ ਗਰੀਬ ਕੋਲੋਂ ਸੇਵਾ ਲਈ ਹੈ। ਇਹ ਨਹੀਂ ਕਹਿਣਾ ਮੈਂ ਪਾਠ ਕੀਤੇ ਨੇ, ਨਹੀਂ ਮਹਾਰਾਜ ਤੁਸੀਂ ਮੇਰੇ ਕੋਲੋਂ ਸੇਵਾ ਲੈ ਲਈ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਦੂਜੀ ਜੁਗਤੀ, ਕਦੀ ਵੀ ਅਰਦਾਸ ਖਾਲੀ ਹੱਥ ਨਾ ਕਰੀ, ਖਾਲੀ ਹੱਥ ਨਾ ਹੋਵੇ ਅਰਦਾਸ। ਵੇਖੋ ਜਿਹੜੀ ਤੇ ਰੋਜ਼ਾਨਾ ਅਸੀਂ ਨਿਤਨੇਮ ਤੋਂ ਬਾਅਦ ਅਰਦਾਸ ਕਰਦੇ ਹਾਂ ਤੇ ਉਂਝ ਹੀ ਕਰਨੀ ਘਰਾਂ 'ਚ। ਇਹ ਗੱਲ ਹੋ ਰਹੀ ਹੈ ਜੇ ਕੋਈ ਤੁਹਾਨੂੰ ਸਪੈਸ਼ਲੀ ਅਰਦਾਸ, ਕੋਈ ਸਪੈਸ਼ਲ ਤੁਹਾਡੀ ਮੰਗ ਹੈ, ਕੋਈ ਸਪੈਸ਼ਲ ਤਰਲਾ ਹੈ, ਉਹ ਗੱਲ ਮੈਂ ਕਰ ਰਿਹਾ। ਉੱਦਾਂ ਸਵੇਰੇ ਸ਼ਾਮ ਨਿਤਨੇਮ ਤੋਂ ਬਾਅਦ ਜਿਹੜੀ ਅਰਦਾਸ ਅਸੀਂ ਘਰਾਂ 'ਚ ਕਰਦੇ ਹਾਂ, ਅਸੀਂ ਇਹ ਨਹੀਂ ਕਿ ਰੋਜ਼ ਹੀ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਲਈ। ਬਣਾ ਲਓ, ਅੱਛੀ ਗੱਲ, ਕੋਈ ਗਲਤ ਨਹੀਂ, ਪਰ ਘਰ ਵਿੱਚ ਰੋਜ਼ ਬਣਾ ਨਹੀਂ ਸਕਦੇ। ਕਈ ਵਾਰੀ ਘਰ ਹੀ ਰੋਜ਼ ਫਲਾਂ ਦਾ ਪ੍ਰਸ਼ਾਦ ਲਿਆਈ ਜਾਈਏ, ਉਹ ਨਹੀਂ। ਇਹ ਗੱਲ ਹੋ ਰਹੀ ਜਦੋਂ ਤੈਨੂੰ ਕੋਈ ਸਪੈਸ਼ਲ ਮੰਗੇ ਨਾ, ਉਹਦੇ ਪ੍ਰਤੀ ਜਦੋਂ ਤੂੰ ਨੇਮ ਵਧਾ ਕੇ ਅਰਦਾਸ ਕਰ ਰਿਹਾ, ਉਹ ਅਰਦਾਸ ਕਦੀ ਵੀ ਖਾਲੀ ਹੱਥ ਨਾ ਹੋਵੇ। ਕੁਝ ਨਾ ਕੁਝ ਪ੍ਰੇਮ ਭੇਟਾ ਹੋਵੇ ਖੱਚੇ, ਜਾਂ ਕੜਾਹ ਪ੍ਰਸ਼ਾਦ ਦੀ ਦੇਗ, ਜਾਂ ਫਲਾਂ ਦਾ ਪ੍ਰਸ਼ਾਦ, ਕੁਝ ਨਾ ਕੁਝ ਜ਼ਰੂਰ ਹੋਵੇ। ਬਾਬਾ ਨੰਦ ਸਿੰਘ ਜੀ ਬਚਨ ਕਰਦੇ, ਭਾਵੇਂ 2 ਦਾਤਣਾ ਹੀ ਲੈ ਜਾ, ਜੇ ਕਮੀ ਹੈ ਨਾ ਘਰ 'ਚ 2 ਦਾਤਣਾ ਹੀ ਲੈ ਜਾ, ਪਰ ਖਾਲੀ ਹੱਥ ਅਰਦਾਸ ਨਹੀਂ। ਮੈਨੂੰ ਕੁਦਰਤੀ ਗੱਲ ਚੇਤੇ ਆ ਗਈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇੱਕ ਵਾਰੀ ਪੁੱਛ ਲਾਂ ਚੜ੍ਹਦੀ ਕਲਾ 'ਚ ਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਸ ਇਦਾਂ ਹੀ ਬਹਿਣਾ ਆਪਾਂ, ਸੁਸਤੀ ਜੀ ਪਾ ਕੇ ਨਹੀਂ ਬਹਿਣਾ। ਆ ਚੜ੍ਹਦੀ ਕਲਾ 'ਚ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦੂਸਰੀ ਜਿਹੜੀ ਜੁਗਤੀ ਅਰਦਾਸ ਕਰਨ ਦੀ, ਕਦੀ ਵੀ ਅਰਦਾਸ ਖਾਲੀ ਹੱਥ ਨਹੀਂ, ਕੁਝ ਨਾ ਕੁਝ ਪ੍ਰੇਮ ਭੇਟਾ ਜ਼ਰੂਰ ਹੋਵੇ। ਮੈਨੂੰ ਗੱਲ ਚੇਤੇ ਆਈ, ਗੁਰੂ ਪਿਤਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਇੱਕ ਸਿੱਖ ਹੋਇਆ ਭਾਈ ਗਰੀਬੂ। ਮੈਨੂੰ ਬਹੁਤ ਚੇਤੇ ਆ ਗਈ। ਅਸੀਂ ਜੁਗਤ ਅਗਲੀ ਸਾਂਝੀ ਕਰਨੀ, ਸਤਿਗੁਰੂ ਕਰਾਉਣ। ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਨਾ ਸੁਣਿਆ ਪਹੁੰਚਿਆ ਹਰ ਨਗਰ ਵਿੱਚ, ਹਰ ਪਿੰਡ, ਹਰ ਸ਼ਹਿਰ ਵਿੱਚ ਕਿ ਸਾਰੀ ਸੰਗਤ ਦਸਵੰਧ ਲੈ ਕੇ ਗੁਰੂ ਘਰ ਵਿੱਚ ਪਹੁੰਚੇ। ਹੁਣ ਗੱਲ ਸੁਣਨ ਵਾਲੀ, ਜਦੋਂ ਚਿੱਠੀਆਂ ਪਹੁੰਚੀਆਂ, ਸੰਗਤਾਂ ਨੇ ਆਪਣੀ ਆਪਣੀ ਸ਼ਰਧਾ ਮੁਤਾਬਕ ਜੋ ਦਸਵੰਧ ਕੱਢਿਆ, ਸਭ ਨੇ ਇਕੱਠਾ ਕਰਨਾ ਸ਼ੁਰੂ ਕੀਤਾ। ਇੱਥੇ ਮੇਰੀ ਇੱਕ ਬੇਨਤੀ ਜੇ, ਕਿਤੇ ਮਨ ਵਿੱਚ ਹਲਕਾ ਫੁਰਨਾ ਨਾ ਬਣਾ ਲਿਓ। ਇੱਥੇ ਹਲਕਾ ਫੁਰਨਾ ਨਾ ਆਉਣ ਦੇਣਾ ਗੁਰੂ ਪਿਤਾ ਪ੍ਰਤੀ, ਕਿ ਗੁਰੂ ਸਾਹਿਬ ਦਸਵੰਧ ਮੰਗਾਉਂਦੇ ਨੇ। ਗੁਰੂ ਸਾਹਿਬ ਨੂੰ ਮਾਇਆ ਦੀ ਕੀ ਲੋੜ ਹੈ ਜੀ। ਗੁਰੂ ਸਾਹਿਬ ਇਸ ਕਰਕੇ ਦਸਵੰਧ ਨਹੀਂ ਮੰਗਾਉਂਦੇ ਕਿ ਤੂੰ ਮਾਇਆ ਨਹੀਂ ਦੇਂਗਾ ਤੇ ਗੁਰੂ ਦਾ ਕੋਈ ਕੰਮ ਰੁਕ ਜਾਏਗਾ। ਗੁਰੂ ਪਿਤਾ ਜੀ ਦਸਵੰਧ ਕਿਉਂ ਮੰਗਾਉਂਦੇ ਨੇ ਕਿ ਜਦੋਂ ਗੁਰੂ ਦਾ ਬਚਨ ਮੰਨ ਕੇ ਇਹਨੇ 10ਵਾਂ ਹਿੱਸਾ ਗੁਰੂ ਨਿਮਿਤ ਕੱਢ ਦਿੱਤਾ ਨਾ ਮਾਇਆ ਦਾ, 9 ਹਿੱਸੇ ਇਹਦੇ ਘਰ ਪਏ, ਉਹ ਅੰਮ੍ਰਿਤ ਬਣ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਗੁਰੂ ਪਿਤਾ ਸਾਡਾ ਭਲਾ ਚਾਹੁੰਦੇ ਨੇ, ਭਲਾ ਤਾਂ ਦਸਵੰਧ ਮੰਗਾਉਂਦੇ ਨੇ। ਤਾਂ ਇਹ ਕਿਸੇ ਪਿਆਰ ਵਾਲੇ ਦੀ ਬੜੀ ਪਿਆਰੀ ਇਹ ਬੋਲੀ, ਉਹਨੇ ਲਿਖਿਆ ਬੜਾ ਪਿਆਰਾ, ਕਹਿੰਦੇ ਨਹੀਂ ਤਾਂ ਡਾਕਟਰ ਕਚਹਿਰੀਆਂ ਤੇ ਲੱਗ ਜਾਂਦਾ ਹੈ ਜੀ। ਕਹਿੰਦੇ ਦਾਨ ਦੇਣ ਨਾਲ ਕਦੇ ਕੁਝ ਘਟਦਾ ਨਹੀਂ, ਦਿੱਤਾ ਦਾਨ ਦਰਗਾਹੇ ਕੰਮ ਆਮਦਾ ਜੀ। ਨਹੀਂ ਤਾਂ ਡਾਕਟਰ ਕਚਹਿਰੀਆਂ ਤੇ ਲੱਗ ਜਾਂਦਾ, ਨਿਰੰਕਾਰ ਕਿਸੇ ਰੂਪ ਡੰਡ ਲਾਉਂਦਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਹਨੇ ਤੇ ਆਪਣਾ ਹਿੱਸਾ ਲੈਣਾ ਹੀ ਹੈ, ਆਪੇ ਦੇ ਦਿਓਗੇ ਚੰਗੀ ਗੱਲ, ਨਹੀਂ ਤੇ ਉਹਨੇ ਤੇ ਲੈ ਹੀ ਲੈਣਾ ਹੈ ਜੀ। ਦਸਵੰਧ ਜ਼ਰੂਰ ਕੱਢਣਾ। ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਜਦੋਂ ਛੱਤ ਪਾਈ ਨਾ, ਛੱਤ
ਛੱਤ ਨੂੰ ਦਸਵੰਧ ਰੂਪੀ ਪਰਨਾਲਾ ਵੀ ਜ਼ਰੂਰ ਲਾ ਲੈ, ਉਹਦੇ ਨਾਲ ਬਰਕਤ ਪਏਗੀ। ਤੇ ਇਹ ਨਹੀਂ ਕਿ ਉਹ ਦਸਵੰਧ ਤੁਸੀਂ ਸਾਡੇ ਵਰਗਿਆਂ ਨੂੰ ਹੀ ਦੇਣਾ ਹੈ ਜੀ। ਸੁਣਿਓ ਮੇਰੀ ਬੇਨਤੀ, ਤੈਨੂੰ ਚੰਗਾ ਲੱਗਦਾ, ਤੇਰੇ ਗੁਆਂਢ ਵਿੱਚ ਕੋਈ ਬੱਚਾ ਹੈ, ਇੱਥੇ ਤਾਂ ਚਲੋ ਸਕੂਲਾਂ ਦੇ ਵਿੱਚ ਕੋਈ ਫੀਸ ਨਹੀਂ ਲੱਗਦੀ, ਫ੍ਰੀ ਪੜ੍ਹਾਈ ਹੈ, ਫ੍ਰੀ ਐਜੂਕੇਸ਼ਨ ਹੈ। ਮੰਨ ਲਓ ਤੁਸੀਂ ਵੇਖਿਆ ਇਹ ਫਲਾਣਾ ਬੱਚਾ ਪੜ੍ਹਨਾ ਚਾਹੁੰਦਾ ਹੈ, ਫੀਸ ਕਰਕੇ ਇਹਦਾ ਕੰਮ ਰੁਕਿਆ, ਉਹਦੀ ਫੀਸ ਦੇ ਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਕਲਗੀਧਰ ਬਾਪੂ ਜੀ ਦਾ ਬਚਨ ਚੇਤੇ ਆਇਆ, ਕਿਉਂਕਿ ਗੱਲ ਵਿੱਚੋਂ ਗੱਲ ਲਈ ਜਾਇਓ, ਗੁਣ ਵਿੱਚੋਂ ਗੁਣ ਇਕੱਠੇ ਕਰੀ ਚੱਲਿਓ। ਇਹ ਬੜਾ ਪਿਆਰਾ ਬਚਨ, ਜ਼ਿੰਦਗੀ 'ਚ ਬੜਾ ਕੰਮ ਆਏਗਾ। ਸੁਣਿਓ, ਗੁਰੂ ਗੋਬਿੰਦ ਸਿੰਘ ਸਾਹਿਬ ਸਾਈਂ ਬਿਰਾਜਮਾਨ ਤੇ ਇੱਕ ਸਿੱਖ ਆਇਆ ਮੋਹਰਾਂ ਦੀਆਂ ਥੈਲੀਆਂ ਲੈ ਕੇ, ਸੋਨੇ ਦੀਆਂ ਮੋਹਰਾਂ ਦੀਆਂ। ਜਦੋਂ ਮਹਾਰਾਜ ਜੀਆਂ ਕੋਲ ਪਹੁੰਚਿਆ, ਮਹਾਰਾਜ ਜੀਆਂ ਨੂੰ ਨਮਸਕਾਰ ਕੀਤੀ। ਸਾਹਿਬ ਕਹਿੰਦੇ ਇਹ ਕੀ ਭਾਈ? ਕਹਿੰਦੇ ਸਤਿਗੁਰੂ 6-7 ਮਹੀਨੇ ਮੈਂ ਤੁਹਾਡੇ ਦੀਦਾਰ ਕਰਨ ਨਹੀਂ ਆ ਸਕਿਆ, ਜਿੰਨਾ ਦਸਵੰਧ ਮੇਰਾ ਬਣਿਆ ਮੈਂ ਜੋੜਦਾ ਗਿਆ ਤੇ ਇਹ ਦਸਵੰਧ ਆਪ ਜੀ ਦੇ ਚਰਨਾਂ ਵਿੱਚ ਲਿਆਇਆ। ਹੁਣ ਗੱਲ ਧਿਆਨ ਨਾਲ ਸੁਣਨੀ ਜੇ। ਤੇ ਮਹਾਰਾਜ ਕਲਗੀਧਰ ਬਾਪੂ ਜੀ ਨੇ ਸਾਡੇ ਵਰਗਿਆਂ ਨੂੰ ਕੁਝ ਦੇਣਾ ਸੀ। ਮਹਾਰਾਜ ਕਹਿੰਦੇ ਥੈਲੀ ਚੁੱਕ। ਜਦੋਂ ਉਹਨੇ ਚੁੱਕੀ, 5 ਮੋਹਰਾਂ ਮਹਾਰਾਜ ਨੇ ਉਹਦੀ ਤਲੀ ਤੇ ਧਰਤੀਆਂ। ਕਹਿੰਦੇ ਆ ਲੈ ਲੈ ਮੋਹਰਾਂ, ਫਲਾਣੇ ਫਲਾਣੇ ਦਿਸ਼ਾ ਵੱਲ ਨਿਕਲ ਜਾ। ਸਾਨੂੰ ਸਮਝਾਉਣ ਦਾ ਢੰਗ ਸੀ, ਉਧਰ ਨਿਕਲ ਜਾ, ਜਦੋਂ ਤੈਨੂੰ ਕੋਈ ਲੋੜਵੰਦ ਨਜ਼ਰ ਆਵੇ ਇਹ ਮੋਹਰਾਂ ਉਹਨੂੰ ਦੇ ਕੇ ਫਿਰ ਸਾਡੇ ਕੋਲ ਆ, ਫਿਰ ਤੇਰੇ ਨਾਲ ਗੱਲ ਕਰਾਂਗੇ। ਸਤ ਬਚਨ। ਸਿੱਖ ਗਿਆ। ਜਦੋਂ ਕੁਝ ਦੂਰੀ ਤੇ ਪਹੁੰਚਿਆ ਤੇ ਕੀ ਵੇਖਦਾ, ਇੱਕ ਹੋਰ ਸਿੱਖ ਆਪਣੇ ਘੋੜੇ ਦੀ ਨਾ ਪਿੱਠ ਦੇ ਉੱਤੇ ਹੱਥ ਮਾਰਦਾ, ਹੱਥ ਫੇਰਦਾ। ਤੇ ਜਿਵੇਂ ਬੰਦਾ ਪਰੇਸ਼ਾਨ ਹੋਵੇ ਤੇ ਕਈ ਵਾਰੀ ਕੱਲਾ ਹੀ ਗੱਲਾਂ ਕਰਦਾ ਨਾ, ਉਦਾਂ ਘੋੜੇ ਦੀ ਪਿੱਠ ਦੇ ਉੱਤੇ ਨਾ ਹੱਥ ਫੇਰਦਿਆਂ ਫਿਰਦਿਆਂ ਕੱਲਾ ਹੀ ਗੱਲਾਂ ਕਰਦਾ। ਸਿੱਖ ਕਹਿੰਦਾ, ਉਹ ਮੇਰੇ ਘੋੜਿਆ, 2 ਦਿਨਾਂ ਤੋਂ ਤੂੰ ਵੀ ਭੁੱਖਾ ਹੈ ਤੇ ਮੈਂ ਵੀ ਭੁੱਖਾ। ਜੇ ਮੈਨੂੰ ਕੁਝ ਖਾਣ ਨੂੰ ਮਿਲੇਗਾ ਨਾ, ਸਭ ਤੋਂ ਪਹਿਲਾਂ ਤੈਨੂੰ ਦਿਆਂਗਾ, ਫਿਰ ਆਪ ਖਾਵਾਂਗਾ। ਹੁਣ ਜਿਹੜਾ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੇਜਿਆ ਉਹ ਵੇਖ ਰਿਹਾ, ਸੁਣਨ ਵਾਲੀ ਗੱਲ ਜੇ, ਉਹ ਵੇਖਦਾ, ਉਹਨੂੰ ਇਹ ਚੀਜ਼ ਮਹਿਸੂਸ ਹੋਈ ਕਿ ਇਹਨੂੰ ਸੱਚਮੁੱਚ ਲੋੜ, ਤੇ ਨਾਲ ਇਹਨੂੰ ਥੋੜੀ ਪਤਾ ਮੈਂ ਵੇਖਦਾ, ਜਾਣਬੁੱਝ ਕੇ ਤੇ ਕਰ ਨਹੀਂ ਰਿਹਾ, ਕੁਦਰਤ ਵੱਲੋਂ ਵਿਧ ਬਣੀ, ਮੈਨੂੰ ਵੇਖ ਲਿਆ। 5 ਮੋਹਰਾਂ ਉਹ ਸਿੱਖ ਨੂੰ ਦਿੱਤੀਆਂ ਤੇ ਵਾਪਸ ਆ ਗਿਆ। ਮਾਰੇ 5 ਮੋਹਰਾਂ ਦੇ ਆਇਆ। ਏਦਾਂ ਸਿੱਖ ਸੀ, ਉਹ ਭੁੱਖਾ, ਉਹਦਾ ਘੋੜਾ ਭੁੱਖਾ, ਸਾਰੀ ਗੱਲ ਦੱਸਤੀ। ਮਹਾਰਾਜ ਕਹਿੰਦੇ ਕੁਝ ਸਮਝਿਆ? ਕਹਿੰਦਾ ਜੀ ਨਹੀਂ ਸਮਝਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮੁਖਾਰ ਬਿੰਦ ਤੋਂ ਨਿਕਲੇ ਬਚਨ। ਕਹਿੰਦੇ ਕਈ ਵਾਰੀ ਜਦੋਂ ਘਰ ਦਸਵੰਧ ਇਕੱਠਾ ਹੋ ਜਾਏ ਨਾ, ਪਹਿਲੀ ਗੱਲ ਤੇ ਇਹਨਾਂ ਦਸਵੰਧ ਘਰ ਇਕੱਠਾ ਹੋਣ ਨਹੀਂ ਦੇਣਾ। ਤੇ ਜੇ ਹੋ ਜਾਵੇ, ਕਈ ਵਾਰੀ ਹੁੰਦਾ ਪਤਾ ਕੀ ਹੈ, ਘਰ ਦੇ ਵਿੱਚ ਜਦੋਂ ਲੋੜ ਪਵੇ ਨਾ, ਲੋੜ, ਬੰਦੇ ਦਾ ਸਭ ਤੋਂ ਪਹਿਲਾ ਧਿਆਨ ਦਸਵੰਧ ਵਾਲੀ ਥੈਲੀ ਵੱਲ ਜਾਂਦਾ। ਚੱਲ ਵਿੱਚੋਂ ਕੱਢ ਲੈਨੇ, ਵਰਤ ਲੈਨੇ ਆ, ਆਉਣਗੇ ਤੇ ਪਾ ਦੇਾਂਗੇ। ਇਦਾਂ ਹੀ ਕਰਦੇ ਆ, ਵਰਤ ਲੈਨੇ ਆ, ਆਉਣਗੇ ਪਾ ਦੇਾਂਗੇ। ਫਿਰ ਕਈ ਵਾਰੀ ਪਾਉਣ ਦਾ ਹੁਕਮ ਨਹੀਂ ਲੱਗਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਕਮ ਨਹੀਂ ਹੁੰਦਾ ਮਾਲਕ ਵੱਲੋਂ, ਤੇ ਉਹ ਗੁਰੂ ਦੀ ਅਮਾਨਤ ਤੂੰ ਵਰਤ ਲਈ, ਕਿਉਂਕਿ ਕੱਢਿਆ ਗੁਰੂ ਨਿਮਿੱਤੇ। ਮਹਾਰਾਜ ਹੁਣ ਸਿਖਾ ਰਹੇ, ਕਹਿੰਦੇ ਇਹਨਾਂ ਦਸਵੰਧ ਕਦੀ ਵੀ ਘਰ 'ਚ ਇਕੱਠਾ ਨਹੀਂ ਹੋਣ ਦਈਦਾ। ਜਦੋਂ ਏਦਾਂ ਦਸਵੰਧ ਘਰ 'ਚ ਇਕੱਠਾ ਹੋ ਜਾਏ, ਸਭ ਤੋਂ ਪਹਿਲੇ ਨਿਗਾਹ ਮਾਰ ਆਪਣੀ ਖੂਨੀ ਰਿਸ਼ਤੇਦਾਰੀ ਵੱਲ। ਖੂਨੀ ਰਿਸ਼ਤੇਦਾਰੀ ਵੱਲ। ਸ਼ਰਾਬ ਨਹੀਂ ਪੀਂਦਾ, ਮਾਸ ਨਹੀਂ ਖਾਂਦਾ, ਹੈ ਜੀ, ਅੰਮ੍ਰਿਤ ਵੇਲਾ ਸੰਭਾਲਿਆ, ਉੱਚਾ ਸੁੱਚਾ ਜੀਵਨ ਹੈ, ਮੇਰੀ ਮਾਇਆ ਦਾ ਮਿਸਯੂਜ਼ ਨਹੀਂ ਕਰੇਗਾ। ਤੇਰੇ ਕੋਲ ਹਜ਼ਾਰਾਂ ਲੱਖਾਂ ਦਸਵੰਧ ਪਿਆ, ਤੂੰ ਬਾਹਰ ਭੱਜ ਕੇ ਦੇਣਾ। ਤੇਰਾ ਭਰਾ ਇੱਕ ਵੇਲੇ ਖਾਂਦਾ, ਦੂਜੇ ਵੇਲੇ ਦੀ ਉਹਦੇ ਘਰ ਵਿੱਚ ਚਿੰਤਾ ਹੁੰਦੀ, ਤੇਰਾ ਬਾਹਰ ਦਿੱਤਾ ਦਸਵੰਧ ਕਿਸੇ ਅਰਥ ਨਹੀਂ ਲੱਗਣਾ। ਸਭ ਤੋਂ ਪਹਿਲੇ ਉਹਦੀ ਬਾਂਹ ਫੜ ਲੈ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਬਾਬਾ ਆਨੰਦ ਸਿੰਘ ਜੀ ਤੇ ਇੱਥੋਂ ਤੱਕ ਬਚਨ ਕਰਦੇ ਸੀ, ਕਹਿੰਦੇ ਉਹ ਸ਼ਾਹੂਕਾਰ ਕਾਹਦਾ ਜਿਹਦਾ ਗੁਆਂਢੀ ਭੁੱਖਾ ਸੌਵੇਂ। ਉਹ ਸ਼ਾਹੂਕਾਰ ਕਾਹਦਾ? ਇਹ ਨਹੀਂ ਕਿ ਐਵੇਂ ਲੁਟਾਈ ਜਾਣੇ ਨੇ, ਜਿੱਥੇ ਲੋੜ ਉੱਥੇ ਵੇਖ ਕੇ ਦੇ। ਬਾਬਾ ਆਨੰਦ ਸਿੰਘ ਜੀ ਕਹਿੰਦੇ ਉਹ ਸ਼ਾਹੂਕਾਰ ਕਾਹਦਾ ਜਿਹਦਾ ਗੁਆਂਢੀ ਭੁੱਖਾ ਸੌਵੇਂ। ਇਹ ਕਲਗੀਧਰ ਬਾਪੂ ਜੀ ਦਾ ਬਚਨ। ਕਹਿੰਦੇ ਪਹਿਲੀ ਨਿਗਾਹ ਮਾਰ ਆਪਣੀ ਖੂਨੀ ਰਿਸ਼ਤੇਦਾਰੀ ਵੱਲ। ਤੇਰਾ ਕੋਈ ਭਰਾ ਹੈ, ਤੇਰੀ ਕੋਈ ਭੈਣ ਹੈ, ਆਰਥਿਕ ਪੱਖੋਂ ਕਮਜ਼ੋਰ, ਫੜ ਲੈ ਬਾਂਹ ਉਹਦੀ। ਬਾਹਰ ਤੂੰ ਆਪਣੇ ਨੰਬਰ ਬਣਾਉਣ ਨੂੰ ਫਿਰਿਆ, ਮੈਂ ਇਹਨਾਂ ਗੁਰਦੁਆਰੇ ਦੇਤਾ, ਆਹ ਕਰਤਾ, ਆਹ ਕਰਤਾ, ਪਹਿਲੇ ਉਹਦੀ ਬਾਂਹ ਫੜ, ਪਹਿਲੇ ਉਹਦੀ ਹੈਲਪ ਕਰ। ਦੂਜਾ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਜਦੋਂ ਇਹਨਾਂ ਦਸਵੰਧ ਘਰ 'ਚ ਇਕੱਠਾ ਹੋ ਜੇ ਨਾ,
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਫਿਰ ਦੂਜੀ ਨਿਗਾਹ ਪਾ ਕਿ ਜੇ ਕੋਈ ਲੋੜਵੰਦ ਹੈ, ਅੱਤ ਦਾ ਲੋੜਵੰਦ, ਗਰੀਬ ਹੈ, ਗਰੀਬ ਅੱਤ ਦਾ ਗਰੀਬ, ਜਿਹਨੂੰ ਸੱਚਮੁੱਚ ਚਾਹੀਦੀ ਹੈ ਤੇਰੀ ਮਾਇਆ, ਸੱਚਮੁੱਚ ਤੇਰੀ ਮਾਇਆ ਦਾ ਮਿਸਯੂਜ਼ ਨਹੀਂ ਕਰ ਰਿਹਾ, ਅੱਤ ਦੀ ਗਰੀਬੀ ਹੈ ਘਰ ਦੇ ਵਿੱਚ, ਤੇਰਾ ਗਵੰਡੀ ਹੈ ਕੋਈ, ਤੇਰੇ ਘਰ ਕੰਮ ਕਰਨ ਵਾਲੀ ਹੈ ਕੋਈ, ਹਾਂਜੀ, ਕੋਈ ਤੇਰੇ ਲਿੰਕ ਵਾਲਾ ਇਹੋ ਜਿਹੇ ਜਿਹਨੂੰ ਤੂੰ ਜਾਣਦਾ ਹੈ, ਪਤਾ ਘਰ 'ਚ ਇਹਦੇ ਗਰੀਬੀ ਬੜੀ ਪਰ ਅੰਮ੍ਰਿਤ ਵੇਲਾ ਵੀ ਸੰਭਾਲਦਾ, ਫੜ ਲੈ ਉਹਦੀ ਬਾਂਹ ਚੁੱਪ ਚਪੀਤੇ ਜਾ ਕੇ, ਕੀ ਘਟ ਜਾਣਾ ਤੇਰਾ। ਤੇ ਤੀਜਾ ਮਹਾਰਾਜ ਨੇ ਬਚਨ ਕੀਤਾ, ਜਦੋਂ ਦਸਵੰਧ ਇਕੱਠਾ ਹੋ ਜਾਏ ਫਿਰ ਨਿਗਾਹ ਪਾਓ, ਜਿੱਥੇ ਗੁਰਦੁਆਰਿਆਂ ਦੀ ਕਾਰ ਸੇਵਾ ਹੁੰਦੀ ਹੋਵੇ ਤੇ ਗੁਰੂ ਦੇ ਲੰਗਰਾਂ 'ਚ ਪਾਉਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਬੇਨਤੀ ਅਕਲੀ ਕੀਚੈ ਦਾਨ, ਅਕਲ ਨਾਲ ਦਾਨ ਕਰਿਆ ਕਰੋ, ਅਕਲ ਨਾਲ। ਤੇ ਜੇ ਮੰਨ ਲਓ ਕਿਤੇ ਕੋਈ ਤੁਹਾਡਾ ਮਾਈਂਡ ਫੈਸਲਾ ਲੈ ਹੀ ਨਹੀਂ ਪਾ ਰਿਹਾ, ਕੋਈ ਇਹੋ ਜਿਹੀ ਸੰਸਥਾ ਲੱਭ ਲਓ, ਕੋਈ ਇਹੋ ਜਿਹਾ ਗੁਰਮੁਖ ਲੱਭ ਲਓ ਜਿਹਦੇ ਤੇ ਤੁਹਾਨੂੰ ਵਿਸ਼ਵਾਸ ਹੋ ਜੇ ਸੱਚਮੁੱਚ ਇਹਨੇ ਮੇਰਾ 5 ਦਿੱਤਾ, 5 ਪੈਸੇ ਵੀ, 5 ਡਾਲਰ ਵੀ, 5 ਪੈਨੀਆਂ ਵੀ ਸਹੀ ਟਿਕਾਣੇ ਲਾਉਣੀਆਂ ਨੇ, ਉਹਦੇ ਰਾਹੀਂ ਭੇਜ ਦਿਓ ਭਾਵੇਂ, ਪਰ ਇੱਕ ਵਾਰੀ ਸੋਚ ਕੇ ਦਾਨ ਕਰੋ, ਸੋਚ ਕੇ ਅਕਲ ਨਾਲ ਦਾਨ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਸੱਚਮੁੱਚ ਮੇਰੇ ਦਸਵੰਧ ਦਾ ਸਹੀ ਯੂਜ਼ ਕਰਨਗੇ ਕਿ ਆਪਣੀਆਂ ਐਸ਼ਾਂ ਤੇ ਲਾਉਣਗੇ, ਇਹ ਜ਼ਰੂਰ ਵੇਖਣਾ ਹੈ ਜੀ, ਕਿਉਂਕਿ ਐਵੇਂ ਡਾਲਰ ਦਰਖਤਾਂ ਨਾਲ ਤੇ ਲੱਗੇ ਕੋਈ ਨਹੀਂ ਹੈ ਜੀ, ਕਿ ਤੁਸੀਂ ਤੋੜ ਕੇ ਦੇਈ ਜਾਣੇ ਨੇ, ਮਿਹਨਤਾਂ ਨਾਲ ਕਮਾਏ ਨੇ ਤੇ ਦੇਣ ਲੱਗਿਆਂ 10 ਵਾਰੀ ਸੋਚਿਓ ਜ਼ਰੂਰ, ਕਿਹਨੂੰ ਵੀ ਦੇਣੇ, ਭਾਵੇਂ ਮੈਨੂੰ ਦੇਣੇ, ਕਿਤੇ ਵੀ ਦੇਣੇ ਨੇ, 10 ਵਾਰੀ ਸੋਚੋ, ਫੈਸਲਾ ਲਓ, ਦਿਮਾਗ ਨਾਲ ਸੋਚੋ, ਫਿਰ ਕਰੋ ਦਾਨ। ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਉੱਥੇ ਲਿਆਓ ਬਿਰਤੀ। ਦਸਵੰਧ ਕੱਢਣਾ ਜ਼ਰੂਰ ਹੈ, ਪਰ ਦਸਵੰਧ ਦੇਣਾ ਕਿੱਥੇ, ਉਹ ਤੁਸੀਂ ਦੇਣਾ ਅਕਲ ਨਾਲ, ਉਹ ਵੇਖ ਕੇ ਦੇਣਾ, ਇਹ ਚੀਜ਼ ਦਾ ਧਿਆਨ ਰੱਖਿਓ। ਦਸਵੰਧ ਗੁਰੂ ਪਿਤਾ ਜੀ ਇਸ ਕਰਕੇ ਨਹੀਂ ਮੰਗਾਉਂਦੇ ਕਿ ਜੇ ਅਸੀਂ ਦਸਵੰਧ ਨਹੀਂ ਦਵਾਂਗੇ ਗੁਰੂ ਘਰ ਦੇ ਕੰਮ ਰੁਕ ਜਾਣਗੇ, ਗੁਰੂ ਦੇ ਕਾਰਜ ਕਦੀ ਨਹੀਂ ਰੁਕਦੇ। ਮਹਾਰਾਜ ਤਾਂ ਦਸਵੰਧ ਮੰਗਾ ਰਹੇ, ਸਾਡਾ ਭਲਾ ਚਾਹੁੰਦੇ ਨੇ। ਹੁਣ ਭਾਈ ਗਰੀਬੂ ਸਾਰੇ ਨਗਰ 'ਚ ਜਦੋਂ ਚਿੱਠੀਆਂ ਪਹੁੰਚੀਆਂ, ਇਹਦੇ ਤੱਕ ਵੀ ਸੁਣਿਆ ਜੋ ਗੁਰੂ ਘਰ ਤੋਂ ਆਇਆ, ਪ੍ਰਬੰਧਕਾਂ ਨੇ ਸੁਣਿਆ ਦਿੱਤਾ ਬਈ ਦਸਵੰਧ ਹੁਣ ਲੱਭਦਾ ਹੈ, ਘਰ 'ਚ ਗਰੀਬੀ ਬੜੀ, ਕਰੀਏ ਕੀ। ਆਪਣੀ ਘਰ ਵਾਲੀ ਨੂੰ ਕਹਿੰਦਾ ਭਾਗਾਂ ਵਾਲੀਏ ਘਰ ਦੀ ਸਫਾਈ ਕਰ, ਸ਼ਾਇਦ ਕੁਝ ਲੱਭ ਜੇ। ਸਫਾਈ ਕੀਤੀ ਤੇ ਇੱਕ ਭੰਨੀ ਕੌਡੀ ਲੱਭੀ, ਹਾਂਜੀ, ਜਦੋਂ ਉਹ ਕੌਡੀ ਲੱਭੀ ਨਾ, ਕਹਿੰਦਾ ਵਾਹ, ਗੁਰੂ ਨੇ ਆਪੇ ਵਿਧ ਬਣਾਤੀ ਦਸਵੰਧ ਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਉਹ ਕੌਡੀ ਨੂੰ ਲਿਆ ਨਾਲ, ਸੰਗਤਾਂ ਦੇ ਨਾਲ ਆ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦੀਦਾਰ ਕਰਨ। ਜਦੋਂ ਆਇਆ ਦੀਦਾਰ ਕਰਨ ਵਾਸਤੇ, ਮਹਾਰਾਜ ਦੇ ਸਾਹਮਣੇ ਮਾਇਆ ਦੇ, ਸੋਨੇ ਦੇ, ਚਾਂਦੀ ਦੇ ਢੇਰ ਲੱਗੇ ਪਏ। ਸੰਗਤਾਂ ਮਹਾਰਾਜ ਦੇ ਅੱਗੇ ਕੀਮਤੀ ਭਟਾਵਾਂ ਮੱਥੇ ਟੇਕ ਰਹੀਆਂ ਨੇ। ਇਹਨੂੰ ਸ਼ਰਮ ਆ ਗਈ, ਕਹਿੰਦਾ ਮੇਰੀ ਇੱਕ ਕੌਡੀ ਦਾ ਇੱਥੇ ਕੀ ਮੁੱਲ ਪੈਣਾ। ਤੇ ਸਭ ਤੋਂ ਪਿੱਛੇ ਬਹਿ ਗਿਆ ਸੰਗਤ ਵਿੱਚ, ਤੇ ਉਹ ਜਿਹੜੀ ਕੌਡੀ ਸੀ ਨਾ, ਜਿਹੜਾ ਪਰਨਾ ਬੰਨਿਆ ਸੀ ਨਾ, ਜਿਹੜੀ ਪੱਗ ਬੰਨੀ ਸੀ, ਉਹਦੇ ਵਿੱਚ ਰੱਖ ਲਈ। ਸ਼ਰਮ ਦੀ ਵਾਰ ਬਣ ਗਈ। ਸਾਰੀ ਸੰਗਤ ਨੇ ਹਾਜ਼ਰੀ ਲਾ ਲਈ। ਲਾਂਗਰੀ ਸਿੰਘ ਆਇਆ, ਮਹਾਰਾਜ ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ ਸਭ ਦਾ ਦਸਵੰਧ ਆ ਗਿਆ, ਪਰ ਇੱਕ ਦੀ ਭੇਟਾ ਆਉਣੀ ਅਜੇ ਰਹਿੰਦੀ ਹੈ ਜੀ, ਅਜੇ ਇੱਕ ਦੀ ਭੇਟਾ ਆਉਣੀ ਰਹਿੰਦੀ ਹੈ। ਪਹਿਲੇ ਉਹਦੀ ਭੇਟਾ ਆਏਗੀ, ਫਿਰ ਪ੍ਰਸ਼ਾਦਾ ਛਕਾਂਗੇ। ਜਿਹੜਾ ਸਿੱਖ ਕੋਲ ਖਲੋਤਾ ਉਹਨੇ ਆਵਾਜ਼ ਮਾਰੀ, ਬਈ ਜੇ ਕਿਸੇ ਦੀ ਭੇਟਾ ਆਉਣੀ ਬਾਕੀ ਤੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਾਵੇ। ਇੱਕ ਦੂਜੇ ਦੇ ਮੂੰਹ ਵੱਲ ਵੇਖਦਾ, ਦੂਜਾ ਤੀਜੇ ਦੇ, ਅਸੀਂ ਤੇ ਸਾਰੀ ਭੇਟਾ ਦੇਤੀ, ਕੌਣ ਹੈ? ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਫਿਰ ਉਸ ਵੇਲੇ ਆਪ ਬੋਲੇ, ਪਤਾ ਕੀ ਕਹਿੰਦੇ, ਸਿੱਖ ਲਿਆਇਆ ਭੇਟਾ ਪਿਆਰ ਦੇ ਨਾਲ ਏ, ਪਰ ਅੰਦਰ ਸ਼ਰਮ ਦੀਵਾਰ ਬਣ ਗਈ ਏ। ਉਹ ਦੀਵਾਰ ਉਹਦੇ ਕੋਲੋਂ ਨਹੀਂ ਟੁੱਟਣੀ, ਮੈਂ ਆਪ ਜਾ ਕੇ ਤੋੜ ਦੇਣਾ ਵਾ। ਆਪ ਗੁਰੂ ਅਰਜਨ ਦੇਵ ਪਾਤਸ਼ਾਹ ਚੱਲ ਕੇ ਗਏ ਉਹ ਗਰੀਬੂ ਦੇ ਕੋਲ। ਜਦੋਂ ਮਹਾਰਾਜ ਤੁਰੇ, ਸਾਰੀ ਸੰਗਤ ਦਾ ਧਿਆਨ ਮਹਾਰਾਜ ਵੱਲ, ਤੇ ਜਦੋਂ ਉਹਦੇ ਕੋਲ ਗਏ ਨਾ, ਤੇ ਮਹਾਰਾਜ ਨੇ ਨਾ ਏਦਾਂ ਹੱਥ ਕੀਤਾ, ਕਹਿੰਦੇ ਲਿਆ ਗਰੀਬੂ, ਸਾਡੀ ਭੇਟਾ ਸਾਨੂੰ ਦੇ, ਹਾਂਜੀ, ਸਾਡੀ ਭੇਟਾ ਸਾਨੂੰ ਦੇ। ਉਹਦੀਆਂ ਭੁੱਬਾਂ ਨਿਕਲ ਗਈਆਂ। ਮਹਾਰਾਜ ਮੈਂ ਸੁਣਦਾ ਸਾਂ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ, ਤੁਸੀਂ ਗਰੀਬ ਨਵਾਜ। ਅੱਗੇ ਸੁਣਦਾ, ਅੱਜ ਵੇਖ ਵੀ ਲਿਆ, ਸੱਚਮੁੱਚ ਗਰੀਬ ਨਵਾਜ। ਮੇਰੇ ਕੋਲੋਂ ਭੇਟਾ ਲੈਣ ਮੇਰੇ ਕੋਲ ਆ ਗਏ। ਮਹਾਰਾਜ ਦੀ ਤਲੀ ਦੇ ਉੱਤੇ ਉਹ ਭੰਨੀ ਕੌਡੀ ਰੱਖੀ,
ਤੇ ਸਤਿਗੁਰੂ ਨਾ ਕੌਡੀ ਵੱਲ ਵੇਖਦੇ, ਨਾਲ ਇਹਦੇ ਪਿਆਰ ਵੱਲ ਵੇਖਦੇ, ਕਹਿੰਦੇ ਕੀ ਕਹਿਣਾ ਸੈਂ, ਕੀ ਸੋਚਦਾ ਸੈਂ ਮਨ 'ਚ, ਕਿ ਇਹਦੀ ਕੀ ਮੁਕਤ ਪੈਣੀ, ਇਹਦਾ ਕੀ ਮੁੱਲ ਪੈਣਾ। ਉਹ ਸਿੱਖਾ, ਇਹ ਅਸਲੀਅਤ ਦੇ ਵਿੱਚ ਕੌਡੀ ਨਹੀਂ, ਇਹਦੇ ਵਿੱਚ ਤੇਰਾ ਪਿਆਰ ਲੁਕਿਆ ਹੋਇਆ ਹੈ, ਤੇ ਤੇਰੇ ਪਿਆਰ ਦੇ ਕਰਕੇ ਸਭ ਚੀਜ਼ਾਂ ਛੋਟੀਆਂ ਨੇ। ਆ ਜਿਹੜਾ ਤੂੰ ਪਿਆਰ ਦੇ ਨਾਲ ਕੌਡੀ ਲਿਆਇਆ ਨਾ, ਤੇਰੇ ਪਿਆਰ ਵੱਲ ਵੇਖ ਕੇ ਬਚਨ ਕਰਦੇ ਆ। ਮਹਾਰਾਜ ਨੇ ਆਪਣੀਆਂ ਨਾ ਦੋਵੇਂ ਮੁੱਠਾਂ ਬੰਦ ਕਰ ਲਈਆਂ, ਕਹਿੰਦੇ ਤੂੰ ਕਹਿਣਾ ਇਹਦੀ ਕੀਮਤ ਕੋਈ ਨਹੀਂ ਕੌਡੀ ਦੀ, ਜਾ ਸਿੱਖਾ ਤੇਰੇ ਪ੍ਰੇਮ ਦੀ ਇਸ ਕੌਡੀ ਦੇ ਬਦਲੇ ਇੱਕ ਮੁੱਠ ਵਿੱਚ ਸਾਡੇ ਲੋਕ ਦੇ ਸੁੱਖ ਨੇ, ਦੂਜੇ ਹੱਥ ਵਿੱਚ ਪਰਲੋਕ ਦੇ ਸੁੱਖ ਨੇ। ਜਿਹੜੀ ਮੁੱਠ ਕਵੇਂ ਉਹ ਤੇਰੀ ਝੋਲੀ 'ਚ ਹੁਣੇ ਖੋਲ ਦੇਣੇ ਆ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਉਸ ਵੇਲੇ ਨਾ ਥੋੜਾ ਸੋਚੀ ਪੈ ਗਿਆ, ਕਹਿੰਦਾ ਜੇ ਮੈਂ ਕਿਹਾ ਲੋਕ ਦੇ ਸੁੱਖ ਮੇਰੀ ਝੋਲੀ 'ਚ ਪਾ ਦਿਓ, ਜੇ ਮੇਰਾ ਅੱਗਾ ਨਾ ਸਵਰਿਆ ਤਾਂ ਗੱਲ ਨਹੀਂ ਮੰਨਣੀ। ਲੋਕ ਦੇ ਸੁੱਖ ਮਿਲ ਜਾਣਗੇ, ਮਾਇਆ ਮਿਲ ਜਾਏਗੀ, ਧਨ ਪਦਾਰਾ ਸਭ, ਜੇ ਅੱਗਾ ਵਿਗੜ ਗਿਆ ਫਿਰ ਕੀ ਕਰਾਂਗਾ। ਤੇ ਜੇ ਮੈਂ ਪਰਲੋਕ ਦੀਆਂ ਦਾਤਾਂ ਮੰਗ ਲਈਆਂ, ਹੁਣ ਬੱਚੇ ਮੈਂ ਸਾਰੇ ਭੁੱਖੇ ਮਰਾਂਗੇ, ਤੇ ਉਹਦਾ ਵੀ ਕੋਈ ਫਾਇਦਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਮਹਾਰਾਜ ਨੂੰ ਪਤਾ ਕੀ ਕਹਿੰਦਾ, ਕਹਿੰਦਾ ਮਹਾਰਾਜ ਜੇ ਮੌਜ ਵਿੱਚ ਆਏ ਹੋ ਨਾ, ਕਿਰਪਾ ਕਰੋ ਦੋਵੇਂ ਮੁੱਠਾਂ ਹੀ ਮੇਰੀ ਝੋਲੀ 'ਚ ਖੋਲ ਦਿਓ। ਮਹਾਰਾਜ ਏਡੇ ਪ੍ਰਸੰਨ ਹੋਏ, ਕਹਿੰਦੇ ਜਾ ਸਿੱਖਾ ਤੇਰੇ ਪ੍ਰੇਮ ਦੀ ਇਸ ਕੌਡੀ ਦੇ ਬਦਲੇ ਲੋਕ ਪਰਲੋਕ ਦੇ ਸੁੱਖ ਤੇਰੀ ਝੋਲੀ 'ਚ ਪਾਏ। ਦੇਖੋ ਪਿਆਰਿਓ, ਭਾਈ ਗੁਰਦਾਸ ਜੀ ਖੜੇ ਸੀ, ਫਿਰ ਉਹਨਾਂ ਨੇ ਇਹ ਸਾਰਾ ਦ੍ਰਿਸ਼ ਨੋਟ ਕਰ ਲਿਆ। ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ, ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਪਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਦੇਖੋ ਪਿਆਰਿਓ, ਇਹ ਜਿੰਨੀ ਸੰਗਤ ਬੈਠੀ, ਕਦੀ ਵੀ ਅਰਦਾਸ ਖਾਲੀ ਹੱਥ ਨਹੀਂ। ਜੋ ਤਿਲ ਫੁੱਲ ਹਾਜ਼ਰੀ ਲਾ ਸਕਦਾ ਨਾ ਲਾ। ਇਹ ਦੂਜੀ ਜੁਗਤ। ਆਖੋ ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਤੀਸਰੀ ਜੁਗਤੀ, ਜੇ ਤੈਨੂੰ ਕਿਸੇ ਦੀ ਅਰਦਾਸ ਕਰਨੀ ਪੈ ਰਹੀ ਤੇ ਫਿਰ ਉਹਦਾ ਨਾਮ ਲੈ ਕੇ ਅਰਦਾਸ ਕਰਨੀ। ਮਹਾਰਾਜ ਉਹਦੇ ਵੱਲੋਂ ਬੇਨਤੀ ਹੈ, ਝੋਲੀਆਂ ਭਰ ਦਿਓ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ। ਜਿਹੜਾ ਅਰਦਾਸ ਕਰ ਰਿਹਾ, ਜਿਹਦੇ ਚਰਨਾਂ 'ਚ ਅਰਦਾਸ ਹੋ ਰਹੀ, ਉਹਦਾ ਨਾਤਾ ਜੋੜਨਾ, ਆਪਣੇ ਆਪ ਨੂੰ ਕੱਢਣਾ। ਚੌਥੀ ਜੁਗਤੀ ਅਰਦਾਸ ਕਰਨ ਦੀ, ਤੇਰੀ ਅਰਦਾਸ ਵਿੱਚ ਅੱਤ ਦੀ ਉੱਚੀ ਬੋਲੋ, ਅੱਤ ਦੀ ਨਿਮਰਤਾ ਹੋਵੇ। ਪੰਜਵੀਂ ਜੁਗਤੀ ਅਰਦਾਸ ਦੀ, ਤੇਰੀ ਅਰਦਾਸ ਇੱਕ ਦੇ ਅੱਗੇ ਹੋਵੇ। ਇੱਕ ਕੌਣ? ਗੁਰੂ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤੱਕ ਇੱਕ ਹੀ ਨੇ, ਜੋਤ ਉਹੀ ਹੈ। ਇੱਕ ਦਾ ਮਤਲਬ ਕੀ, ਬਾਕੀ ਥਾਵਾਂ ਛੱਡ ਕੇ ਕਦੀ ਉਹਨੂੰ ਵੀ ਮਨਾ ਲਿਆ, ਕਦੀ ਉਹ ਪੀਰ ਫਕੀਰ ਮਨਾ ਲਿਆ, ਕਦੀ ਉਧਰ ਚਲੇ ਕਦੀ ਉਧਰ ਨਹੀਂ। ਇੱਕ ਦੇ ਅੱਗੇ ਅਰਦਾਸ। ਅਰਦਾਸ ਕਰਨ ਦੀ ਛੇਵੀਂ ਜੁਗਤੀ, ਜਿਸ ਇੱਕ ਦੇ ਅੱਗੇ ਤੂੰ ਅਰਦਾਸ ਕਰਨਾ, ਉਹਦੀ ਸਮਰੱਥਾ ਦੇ ਉੱਤੇ ਤੈਨੂੰ ਪੂਰਨ ਵਿਸ਼ਵਾਸ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਸੱਤਵੀਂ ਜੁਗਤੀ ਅਰਦਾਸ ਦੀ, ਤੇਰੀ ਅਰਦਾਸ ਦੇ ਵਿੱਚ ਲੋਭ ਨਾ ਹੋਵੇ, ਲਾਲਚ ਨਾ ਹੋਵੇ, ਲੋਭ ਨਾ ਹੋਵੇ। ਤੇ ਫਿਰ ਅੱਠਵੀਂ ਜੁਗਤੀ ਅਰਦਾਸ ਕਰਨ ਦੀ, ਤੇਰੀ ਅਰਦਾਸ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਅਸੀਂ 8 ਜੁਗਤੀਆਂ ਸਾਂਝੀਆਂ ਕਰ ਚੁੱਕੇ ਹਾਂ। 15 ਮਿੰਟ ਹੋਰ ਸਹਿਯੋਗ ਦੇਣਾ, ਬਚਨ ਮੰਨਣਾ। ਆਪਾਂ ਕਿਸੇ ਨੇ ਵੀ ਅਰਦਾਸ ਤੋਂ ਬਿਨਾ, ਹੁਕਮਨਾਮੇ ਸਾਹਿਬ ਤੋਂ ਬਿਨਾ ਨਹੀਂ ਜਾਣਾ। ਪ੍ਰਕਰਨ ਅਰਦਾਸ ਦਾ ਚੱਲ ਰਿਹਾ ਪੂਰੇ 15 ਮਿੰਟ। ਇਹ ਜਿਹੜੀ 9ਵੀਂ ਜੁਗਤੀ, ਉਹਦੀ ਬਾਪੂ ਜੀ ਸੇਵਾ ਲੈਣ। ਇੱਕ ਵਾਰੀ ਪੜਿਓ ਪਿਆਰ ਦੇ ਨਾਲ ਇਹ ਪੰਕਤੀਆਂ, ਕੋਈ ਰਸਨਾ ਵਾਂਝੀ ਨਾ ਰਹਿ ਜੇ। ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਬੋਲੋ ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਬਿਰਥਾ ਹੋਏ जी की बिरथा होए बोलो ਜੀ ਕੀ ਬਿਰਥਾ ਹੋਏ हो जी की बिरथा होए बोले सोनिहाल सासरी ਅਕਾਲ। धन गुरु रामदास जी ਧੰਨ ਗੁਰੂ ਰਾਮਦਾਸ ਜੀ प्यार न लखो न जी धन बाबा ਦੀਪ ਸਿੰਘ ਜੀ। ਅਰਦਾਸ ਕਰਨ ਦੀ 9ਵੀਂ ਜੁਗਤੀ ਜਦੋਂ ਵੀ ਅਰਦਾਸ ਕਰ ਨਿਆਸਰਾ ਬਣ ਕੇ ਕਰ ਨਿਆਸਰਾ ਬਣ ਕੇ ਨਿਆਸਰਾ ਮੇਰੀ ਜਮਾਤ ਬੜੀ ਵੱਡੀ ਮੈਂ ਬੜਾ ਵੱਡਾ ਕੀਰਤਨੀਆ ਵਾਂ ਮੈਂ ਕਥਾ ਬੜੀ ਸੋਹਣੀ ਕਰਦਾ ਮੇਰੇ ਰਿਸ਼ਤੇਦਾਰ ਬੜੇ ਵੱਡੇ ਨੇ ਹੈ ਜੀ ਮੇਰੇ ਮਿੱਤਰ ਦੋਸਤ ਬੜੇ ਵੱਡੇ ਨੇ ਉਹ ਹਰੇਕ ਦਾ ਆਸਰਾ ਛੱਡ ਕੇ ਨਿਆਸਰਾ ਬਣ ਕੇ ਅਰਦਾਸ ਕਰ ਮਾਲਕਾ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ ਨਿਆਸਰਾ ਬਣ ਕੇ ਅਰਦਾਸ ਇਹ ਨਹੀਂ ਚਲੋ ਸੰਸਾਰ ਉਤਰਾਈਆਂ ਚੜਾਈਆਂ ਚੱਲਦੀਆਂ ਨੇ ਇਹ ਨਹੀਂ ਕਿ ਤੁਸੀਂ ਕੋਈ ਹੀਲਾ ਵਸੀਲਾ ਨਹੀਂ ਕਰਨਾ ਹਾਂਜੀ ਇਹ ਨਹੀਂ ਕਿ ਜੇ ਕੋਈ ਤੁਹਾਡੀ ਕਿਤੇ ਵਾਕਬੀ ਤੁਸੀਂ ਉਹ ਚੀਜ਼ ਯੂਜ਼ ਨਹੀਂ ਕਰਨੀ ਨਹੀਂ ਗਲਤ ਮਤਲਬ ਨਹੀਂ ਲੈਣਾ ਭਾਵੇਂ ਤੁਸੀਂ ਦੁਨਿਆਵੀ ਤੌਰ ਦੇ ਉੱਤੇ ਮਿਹਨਤ ਕਰ ਰਹੇ ਹੋ ਆਪਣੇ ਬੰਧਨ ਤੋਂ ਨਿਕਲਣ ਵਾਸਤੇ ਪਰ ਉਸ ਚੀਜ਼ ਦਾ ਮਾਣ ਨਾ ਹੋਵੇ ਅੰਦਰ ਕੀ ਹੋਵੇ ਮਹਾਰਾਜ ਇਹ ਮੇਰਾ ਕੀਤਾ ਉਪਰਾਲਾ ਥਾਂ ਤਾਂ ਪਏਗਾ ਜੇ ਤੇਰੀ ਮਿਹਰ ਵਿੱਚ ਸ਼ਾਮਲ ਹੋ ਜਾਏਗੀ ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੇ ਤੁਹਾਡੀ ਮਿਹਰ ਨਹੀਂ ਹੋਏਗੀ ਫਿਰ ਗੱਲ ਨਹੀਂ ਬਣਨੀ ਉਪਰਾਲੇ ਕਰਨੇ ਨੇ ਪਰ ਅੰਦਰ ਆਸਰਾ ਆਪਣੇ ਮਾਲਕ ਦਾ ਤੱਕਣਾ ਹੁਣ ਮੰਨ ਲਓ ਕਿਸੇ ਦਾ ਸਰੀਰ ਢਿੱਲਾ ਅਸੀਂ ਚੁਪਹਿਰੇ ਕੱਟਦੇ ਆ ਜੀ ਬਾਣੀ ਪੜ੍ਹਦੇ ਆ ਪਿਤਾ ਜੀ ਸੇਵਾ ਲੈਂਦੇ ਤੇ ਇਹਦਾ ਮਤਲਬ ਇਹ ਥੋੜੀ ਕਿ ਅਸੀਂ ਚੁਪਹਿਰੇ ਕੱਟਣੇ ਸ਼ੁਰੂ ਕਰਤੇ ਤੇ ਦਵਾਈ ਖਾਣੀ ਬੰਦ ਕਰ ਦੇਣੀ ਬਿਲਕੁਲ ਗਲਤ ਸਿੱਖਿਆ ਨਹੀਂ ਲੈਣੀ ਕਿਸੇ ਮੰਨ ਲਓ ਕੋਈ ਪ੍ਰੋਬਲਮ ਆਈ ਹੈ ਸਰੀਰ ਦੇ ਉੱਤੇ ਕਸ਼ਟ ਆਇਆ ਦਵਾਈ ਖਾ ਡਾਕਟਰ ਨੂੰ ਵਿਖਾ ਪਰ ਇੱਕ ਚੀਜ਼ ਦਾ ਧਿਆਨ ਰੱਖ ਪਤਾ ਕਿਹੜੀ ਚੀਜ਼ ਦਾ ਦੋ ਬੰਦੇ ਹੋਣ ਕਈ ਵਾਰੀ ਦੋਵਾਂ ਬੰਦਿਆਂ ਨੂੰ ਬਿਮਾਰੀ ਇੱਕੋ ਜੀ ਹੋਵੇ ਡਾਕਟਰ ਦਵਾਈ ਵੀ ਇੱਕੋ ਜੀ ਦੇਵੇ ਦੋਵਾਂ ਨੂੰ ਇੱਕ ਨੂੰ ਦਵਾਈ ਅਸਰ ਕਰਦੀ ਦੂਜੇ ਨੂੰ ਕਰਦੀ ਨਹੀਂ ਕਈ ਵਾਰੀ ਕਦੀ ਤੁਸੀਂ ਨੋਟ ਕਰਨਾ ਦਵਾਈ ਖਾਣੀ ਹੈ ਪਰ ਦਵਾਈ ਖਾਣ ਲੱਗਿਆਂ ਪਹਿਲੀ ਪੌੜੀ ਦਾ ਮੂਲ ਮੰਤਰ ਦਾ ਜਾਪ ਕਰ ਲੈ ਮਹਾਰਾਜ ਇਹ ਦਵਾਈ ਵੀ ਮੇਰੇ ਅੰਦਰ ਅਸਰ ਤਾਂ ਕਰੇਗੀ ਜੇ ਤੇਰੀ ਕਿਰਪਾ ਵਰਤਣੀ ਹੈ ਹਾਂਜੀ ਇਹਨੇ ਤਾਂ ਹੀ ਮੇਰਾ ਰੋਗ ਬਾਹਰ ਕੱਢਣਾ ਜੇ ਤੇਰੀ ਬਖਸ਼ਿਸ਼ ਆਏਗੀ ਨਹੀਂ ਤੇ ਦਵਾਈ ਵੀ ਅਸਰ ਨਹੀਂ ਜੇ ਕਰਦੀ ਕਈ ਵਾਰੀ ਬੰਦੇ ਦੇ ਉੱਤੇ ਆਹ ਕੁੰਡੀ ਹੈ ਨਿੱਕੀ ਜੀ ਖਾਣ ਲੱਗਿਆਂ ਆਸਰਾ ਦਵਾਈ ਦਾ ਨਹੀਂ ਲੈਣਾ ਆਸਰਾ ਬਾਪੂ ਦਾ ਹੀ ਲੈਣਾ ਕੋਈ ਪ੍ਰੋਬਲਮ ਆ ਗਈ ਆਸਰਾ ਕਿਸੇ ਦੁਨਿਆਵੀ ਬੰਦੇ ਦਾ ਅੰਦਰੋਂ ਨਹੀਂ ਹਿੰਮਤ ਕਰਨੀ ਹੈ ਪਰ ਅੰਦਰਲਾ ਜਿਹੜਾ ਆਸਰਾ ਹੈ ਨਾ ਉਹ ਬਾਪੂ ਦਾ ਹੀ ਰੱਖਣਾ ਹੈ ਬਾਪੂ ਇਹ ਮੇਰੇ ਕੀਤੇ ਉਦਮ ਤਾਂ ਹੀ ਸਫਲੇ ਜੇ ਤੁਸੀਂ ਨਾਲ ਵਰਤੋਗੇ ਤੁਸੀਂ ਬਖਸ਼ਿਸ਼ ਕਰੋਗੇ ਹਰ ਪੱਖ ਤੋਂ ਨਿਆਸਰੇ ਹੋ ਜਾਓ ਹਰ ਪੱਖ ਤੋਂ ਮੈਂ ਬੜਾ ਵੱਡਾ ਕੀਰਤਨੀਆ ਨਹੀਂ ਨਹੀਂ ਮਹਾਰਾਜ ਮੇਰੇ ਵਰਗਾ ਨਾ ਚੀਜ਼ ਕੋਈ ਨਹੀਂ ਹਰ ਆਸਰਾ ਛੱਡ ਦੇ ਨਿਆਸਰਾ ਬਣ ਜਾ ਹਰ ਪੱਖ ਤੋਂ ਜਦੋਂ ਨਿਆਸਰਾ ਬਣ ਕੇ ਅਰਦਾਸ ਕਰਦਾ ਹੈ ਨਾ ਗੁਰੂ ਫਿਰ ਤੇਰੀ ਅਰਦਾਸ ਨੂੰ ਸੁਣਦਾ ਨਹੀਂ ਮੰਨ ਲੈਂਦਾ ਇੱਕ ਮੈਂ ਦ੍ਰਿਸ਼ਟਾਂਤ ਦੇਵਾਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇੱਕ ਗਰਭਵਤੀ ਹਿਰਨੀ ਦਰਖਤ ਦੇ ਹੇਠਾਂ ਸੁੱਤੀ ਪਈ ਸ਼ਿਕਾਰੀ ਆਇਆ
ਉਹਨੇ ਕਦਮ ਬਿਲਕੁਲ ਹੌਲੇ ਕਰ ਲਏ ਕਿ ਮੇਰੇ ਕਦਮਾਂ ਦੀ ਆਹਟ ਦੇ ਨਾਲ ਇਹ ਕਿਤੇ ਉੱਠ ਕੇ ਭੱਜੇ ਨਾ। ਉਹ ਸੁੱਤੀ ਪਈ ਹੈ, ਉਹਦੇ ਕੋਲ ਕੁੱਤਾ ਸੀ, ਉਹਦੇ ਕੋਲ ਜਾਲ ਸੀ ਸ਼ਿਕਾਰੀ ਦੇ ਕੋਲ। ਕੀਤਾ ਕਿ ਇੱਕ ਪਾਸੇ ਜਾਲ ਲਾਤਾ, ਇੱਕ ਪਾਸੇ ਕੁੱਤੇ ਨੂੰ ਖਿਲਾਰਤਾ, ਇੱਕ ਪਾਸੇ ਅੱਗ ਲਾਤੀ, ਅੱਗ ਲੱਕੜੀਆਂ ਰੱਖ ਕੇ ਅੱਗ ਲਾਤੀ, ਤੇ ਚੌਥੇ ਪਾਸੇ ਤੀਰ ਕਮਾਨ ਲੈ ਕੇ ਨਾ ਆਪ ਖਲੋ ਗਿਆ ਕਿ ਅੱਜ ਹਿਰਨੀ ਨੂੰ ਛੱਡਣਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਇੱਕਦਮ ਹਿਰਨੀ ਦੀ ਜਾਗ ਖੁੱਲੀ, ਆਪਣੇ ਆਪ ਨੂੰ ਚਾਰੇ ਪਾਸਿਓਂ ਵੇਖਿਆ ਘਿਰਿਆ ਹੋਇਆ। ਇੱਕ ਪਾਸੇ ਜਾਲ ਲੱਗਾ ਹੈ, ਅੱਗ ਬਲਦੀ ਹੈ, ਇੱਕ ਪਾਸੇ ਸ਼ਿਕਾਰੀ ਕੁੱਤਾ ਖੜਾ, ਇੱਕ ਪਾਸੇ ਆਪ ਖੜਾ ਹੈ ਸ਼ਿਕਾਰੀ ਤੀਰ ਕਮਾਉਣ ਲੈ ਕੇ। ਜਦੋਂ ਚਾਰੇ ਪਾਸਿਆਂ ਤੋਂ ਆਪਣੇ ਆਪ ਨੂੰ ਘਿਰਿਆ ਵੇਖਿਆ ਨਾ ਹਿਰਨੀ ਨੇ, ਭੱਜਣ ਦਾ ਕੋਈ ਰਾਹ ਨਹੀਂ। ਹੁਣ ਨਿਆਸਰੀ ਬਣ ਕੇ ਵੇਖੋ, ਉਹ ਬੰਦਾ ਤੇ ਬੰਦਾ, ਜਦੋਂ ਬੰਦਾ ਨਿਆਸਰਾ ਹੋ ਕੇ ਅਰਦਾਸ ਕਰਦਾ ਉਹਦੀ ਸੁਣ ਲੈਂਦਾ, ਉਹਦੀ ਕਬੂਲ ਕਰ ਲੈਂਦਾ, ਬੰਦੇ ਦੀ ਵੀ ਕਬੂਲ ਕਰਦਾ। ਜੇ ਜਾਨਵਰ ਵੀ ਕੋਈ ਨਿਆਸਰਾ ਬਣ ਕੇ ਅਰਦਾਸ ਕਰੇ ਨਾ, ਅਰਦਾਸ ਉਹਦੀ ਵੀ ਕਬੂਲ ਕਰ ਲੈਂਦਾ। ਗੱਲ ਤੇ ਨਿਆਸਰੇ ਬਣਨ ਦੀ ਹੈ। ਹੁਣ ਜਦੋਂ ਹਿਰਨੀ ਨੇ ਚਾਰੇ ਪਾਸਿਆਂ ਤੋਂ ਘੇਰਾ ਪਿਆ ਵੇਖਿਆ ਨਾ, ਘੇਰਾ ਪਿਆ, ਆਪਣੀਆਂ ਜਿਹੜੀਆਂ ਦੋਵੇਂ ਅਗਲੀਆਂ ਲੱਤਾਂ ਸੀ ਨਾ ਉੱਪਰ ਵਾਲੇ ਪਾਸੇ ਕਰ ਲਈਆਂ, ਉੱਪਰ ਵੱਲ ਮੁੱਖ ਕਰਕੇ ਪਰਮੇਸ਼ਰ ਦੇ ਚਰਨਾਂ 'ਚ ਨਿਆਸਰੀ ਬਣ ਕੇ ਅਰਦਾਸ ਕੀ ਕੀਤੀ ਕਿ ਪਰਮੇਸ਼ਰ ਇਸ ਵੇਲੇ ਹੋਰ ਦੂਜਾ ਕੋਈ ਨਹੀਂ ਤੇਰੇ ਬਿਨਾ ਜਿਹੜਾ ਆ ਕੇ ਮੇਰੀ ਜਾਨ ਬਚਾਵੇ। ਇੱਕ ਪਾਸੇ ਜਾਲ ਲਾਤਾ ਸ਼ਿਕਾਰੀ ਨੇ, ਇੱਕ ਪਾਸੇ ਅੱਗ ਲਾਤੀ, ਇੱਕ ਪਾਸੇ ਕੁੱਤਾ ਖਿਲਾਰਤਾ, ਇੱਕ ਪਾਸੇ ਆਪ ਖਲੋਤਾ। ਕਿਰਪਾ ਕਰ। ਸ਼ਿਕਾਰੀ ਮਨ 'ਚ ਸੋਚਦਾ ਹਿਰਨੀ ਅੱਜ ਤੂੰ ਬਚਣਾ ਨਹੀਂ, ਤੇਰੀ ਮੌਤ ਅੱਜ ਮੇਰੇ ਹੱਥੋਂ ਲਿਖੀ ਏ। ਪਰ ਜਦੋਂ ਉਹਨੇ ਨਿਆਸਰੀ ਬਣ ਕੇ ਅਰਦਾਸ ਕੀਤੀ, ਪਰਮੇਸ਼ਰ ਦੀ ਲੀਲਾ ਸੱਚੀ ਗੱਲ ਏ, ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬੜਾ ਤਗੜਾ ਏ। ਐਵੇਂ ਟੈਨਸ਼ਨ ਨਾ ਲਿਆ ਕਰੋ ਦਿਮਾਗ ਤੇ ਮੇਰਾ ਕੀ ਬਣਨਾ ਹੈ। ਕਦੀ ਇਹ ਸੋਚ ਨਾ ਰੱਖੋ, ਉਹ ਜਿੰਨੇ ਜਨਮ ਦਿੱਤਾ ਹੈ ਉਹਨੇ ਤੇਰੇ ਰਿਜ਼ਕ ਦੀ ਸੋਚ ਵੀ ਬਣਾਈ ਹੋਈ ਹੈ। ਉਹਨੇ ਸਭ ਪਲੈਨਿੰਗ ਕੀਤੀ ਹੋਈ, ਤੇਰੀ ਸਭ ਪਲੈਨਿੰਗ ਸਮੇਂ ਸਮੇਂ ਤੇ ਸਭ ਚੀਜ਼ਾਂ ਤੇਰੇ ਸਾਹਮਣੇ ਆ ਜਾਣੀਆਂ ਨੇ। ਦਿਮਾਗ ਦੇ ਵਿੱਚ ਟੈਨਸ਼ਨ ਨਾ ਰੱਖਾਂ। ਨਿਤਨੇਮ ਜ਼ਰੂਰ ਵਧਾ, ਅੰਮ੍ਰਿਤ ਵੇਲਾ ਜ਼ਰੂਰ ਬਣਾ, ਬਾਣੀ ਦਾ ਪਹਿਰਾ ਜਿੰਨਾ ਵਧਾ ਸਕਦਾ ਵਧਾ। ਕੂਕ ਉਹਨੂੰ ਧੰਨ ਗੁਰੂ ਰਾਮਦਾਸ ਕਹਿ, ਧੰਨ ਗੁਰੂ ਨਾਨਕ ਕਹਿ, ਬਾਬਾ ਦੀਪ ਸਿੰਘ ਦਾ ਨਾਮ ਲੈ, ਕੁੱਕੀ ਜਾ ਉਹਨੂੰ, ਵਾਹਿਗੁਰੂ ਵਾਹਿਗੁਰੂ ਕਰ, ਮੂਲ ਮੰਤਰ ਦੇ ਜਾਪ ਕਰ, ਕੁੱਕੀ ਜਾ ਉਹਨੂੰ, ਹੈ ਜੀ। ਪਰ ਦਿਮਾਗ ਦੇ ਉੱਤੇ ਸੋਚ ਨਾ ਰੱਖ ਮੇਰਾ ਕੀ ਬਣੇਗਾ। ਉਹ ਜਿੰਨੇ ਹੁਣ ਤੱਕ ਤੇਰੀ ਪੈਜ ਰੱਖੀ, ਗਾਂ ਤੈਨੂੰ ਉਹਨੇ ਰੋਲਣ ਨਹੀਂ ਦੇਣਾ, ਗਾਂ ਉਹਨੇ ਬਾਹ ਥੋੜੀ ਛੱਡ ਦੇਣੀ ਹੈ। ਜਿਹਨੇ ਹੁਣ ਤੱਕ ਬਚਾਇਆ, ਗਾਂ ਕਿੰਨੇ ਬਚਾਉਣਾ? ਉਹਨੇ ਹੀ ਬਚਾਉਣਾ, ਭਰੋਸਾ ਉਹਦੇ ਤੇ ਰੱਖਣਾ। ਉਹ ਹਿਰਨੀ ਨੇ ਅਰਦਾਸ ਕੀਤੀ, ਸ਼ਿਕਾਰੀ ਕਹਿੰਦਾ ਤੈਨੂੰ ਮੈਂ ਮਾਰ ਦੇਣਾ, ਤੂੰ ਬਚਣਾ ਨਹੀਂ। ਤੇ ਪਰਮੇਸ਼ਰ ਦੀ ਆਵਾਜ਼ ਕੁਝ ਹੋਰ ਸੀ, ਉਹ ਕਹਿੰਦਾ ਅੱਜ ਹਿਰਨੀ ਨੂੰ ਮੈਂ ਮਾਰ ਦੇਣਾ, ਅੱਜ ਹਿਰਨੀ ਨੇ ਬਚਣਾ ਨਹੀਂ। ਤੇ ਪਰਮੇਸ਼ਰ ਕਹਿੰਦਾ ਉਹ ਜਿੰਨੀਆਂ ਮਰਜ਼ੀ ਤੂੰ ਮਾਰਨ ਦੀਆਂ ਪਲੈਨਿੰਗਾਂ ਕਰ ਲੈ, ਜਿੰਨਾ ਮਰਜ਼ੀ ਤੂੰ ਹਿਰਨੀ ਨੂੰ ਮਾਰਨ ਦੀ ਸੋਚ ਰੱਖ, ਉਹ ਜਿੰਨਾ ਤੂੰ ਇਹਨੂੰ ਮਾਰਨ ਦੀ ਸੋਚ ਰੱਖੇਗਾ ਨਾ, ਤੂੰ ਰਾਹ ਬੰਦ ਕਰਤੇ ਨੇ, ਮੈਂ ਇਹੋ ਜੀ ਬਿੱਦ ਬਣਾ ਦੇਣੀ, ਬੰਦ ਰਾਹਾਂ ਚੋਂ ਵੀ ਇਹਦੇ ਬਚਣ ਦਾ ਬੂਹਾ ਖੋਲ ਦੇਣਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਬੰਦ ਰਾਹਾਂ ਚੋਂ ਵੀ ਇਹਦੇ ਬਚਣ ਦਾ ਰਾਹ ਖੋਲ ਦੇਣਾ। ਵਾਹ, ਸੁਣਿਓ ਧਿਆਨ ਨਾਲ ਜਿਹੜੀ ਮੈਂ ਅਰਜ਼ ਕਰ ਰਿਹਾ। ਇਹ ਜਦੋਂ ਹਿਰਨੀ ਨੇ ਉਤਾਂਹ ਵਾਲੇ ਪਾਸੇ ਮੂੰਹ ਕਰਕੇ, ਉਤਾਂਹ ਵਾਲੇ ਪਾਸੇ ਏਦਾਂ ਆਪਣੀਆਂ ਅਗਲੀਆਂ ਲੱਤਾਂ ਚੱਕ ਕੇ ਅਰਦਾਸ ਕੀਤੀ ਨਾ, ਤੇ ਪਰਮੇਸ਼ਰ ਵੱਲੋਂ ਬਿੱਦ ਕੀ ਬਣਦੀ ਏ? ਬਿੱਦ ਇੱਕਦਮ ਜ਼ੋਰ ਦੀ ਹਵਾ ਵਗਣੀ ਸ਼ੁਰੂ ਹੋਈ। ਜਦੋਂ ਹਵਾ ਵਗਣੀ ਸ਼ੁਰੂ ਹੋਈ ਨਾ, ਉਹ ਜਿਹੜਾ ਜਾਲ ਸੀ ਨਾ, ਉਹ ਟੁੱਟ ਕੇ ਅੱਗ ਦੇ ਉੱਤੇ ਪੈ ਗਿਆ। ਜਾਲ ਵਾਲਾ ਰਾਹ ਖਾਲੀ ਹੋ ਗਿਆ। ਇੱਕਦਮ ਬਰਸਾਤ ਹੋਣੀ ਸ਼ੁਰੂ ਹੋਈ, ਜਿਹੜੀ ਅੱਗ ਸੀ ਪਾਣੀ ਦੇ ਨਾਲ, ਮੀਂਹ ਨਾਲ, ਉਹ ਵੀ ਬੁਝ ਗਈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਦੋ ਮਿੰਟਾਂ ਵਿੱਚ ਹੀ ਸਾਰੀ ਗੱਲ ਬਣੀ। ਸੁਣਿਓ ਹੁਣ, ਜਿੱਥੇ ਸ਼ਿਕਾਰੀ ਖਲੋਤਾ ਹੈ ਨਾ, ਸ਼ਿਕਾਰੀ, ਸੁਣਨ ਵਾਲੀ ਗੱਲ ਜੇ, ਉੱਥੇ ਨਿਕਲਿਆ ਸੱਪ। ਸੱਪ ਨੇ ਮਾਰਿਆ ਸ਼ਿਕਾਰੀ ਦੇ ਪੈਰ ਦੇ ਉੱਤੇ ਡੰਗ, ਨਿਸ਼ਾਨਾ ਬੰਨਿਆ ਸੀ ਹਿਰਨੀ ਨੂੰ ਮਾਰਨ ਦਾ। ਉਹ ਹੱਥ ਖਿਲਿਆ
ਤੇ ਉਹ ਤੀਰ ਜਾ ਕੇ ਵੱਜਿਆ ਕੁੱਤੇ ਨੂੰ। ਕੁੱਤੇ ਵਾਲਾ ਰਾਹ ਵੀ ਖਾਲੀ ਹੋ ਗਿਆ, ਸ਼ਿਕਾਰੀ ਸੱਪ ਲੜਨ ਕਰਕੇ ਉਹਦੀ ਮੌਤ ਹੋ ਗਈ। ਉਹ ਵੀ ਰਸਤਾ ਪਰਮੇਸ਼ਰ ਨੇ ਖਾਲੀ ਕਰ ਦਿੱਤਾ। ਬੋਲੇ ਸੋਨਹਾਲ। ਕਈ ਵਾਰੀ ਅਸੀਂ ਕਹਿੰਦੇ ਆ ਨਾ, ਬੂਹੇ ਬੰਦ ਹੋ ਗਏ ਨੇ, ਮੇਰੀ ਤੇ ਬਚਣ ਦੀ ਉਮੀਦ ਕੋਈ ਨਹੀਂ, ਮੈਂ ਮਰ ਜਾਣਾ, ਸਾਰੇ ਪਾਸਿਓਂ ਮੈਂ ਘਿਰ ਗਿਆ। ਉਹ ਟੈਨਸ਼ਨ ਨਾ ਲਓ, ਜੇ ਸਾਰੇ ਪਾਸਿਓਂ ਘਿਰ ਵੀ ਜਾਓਗੇ ਨਾ, ਘਿਰ ਵੀ ਜਾਓਗੇ, ਉਹ ਗੁਰੂ ਰਾਮਦਾਸ ਦਾ ਪੱਲਾ ਨਾ ਛੱਡਿਓ, ਬਾਬਾ ਦੀਪ ਸਿੰਘ ਦਾ ਪੱਲਾ ਨਾ ਛੱਡਿਓ। ਬੂਹੇ ਭਾਵੇਂ ਸਾਰੀ ਦੁਨੀਆ ਦੇ ਬੰਦ ਹੋ ਜਾਣ, ਪਰ ਸੱਚੀ ਗੱਲ ਏ, ਭਾਵੇਂ ਦੁਨੀਆ ਦੇ ਬੂਹੇ ਬੰਦ ਹੋ ਜਾਣ, ਗੁਰੂ ਰਾਮਦਾਸ ਦਾ ਤੇ ਬਾਬਾ ਦੀਪ ਸਿੰਘ ਦਾ ਬੂਹਾ ਕਦੀ ਕਿਸੇ ਲਈ ਬੰਦ ਨਹੀਂ ਜੇ ਹੁੰਦਾ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਉਹ ਰਾਮਦਾਸ ਨਿਆਸਰੇ ਬਣ ਕੇ ਅਰਦਾਸ ਕਰੋ, ਦਾਤਿਆ ਮੇਰਾ ਆਸਰਾ ਹੈ ਹੀ ਕੋਈ ਨਹੀਂ, ਮੇਰਾ ਤੇ ਤੂੰ ਏ, ਮੇਰਾ ਤੂੰ ਏ, ਮੇਰਾ ਕੇਵਲ ਤੇ ਕੇਵਲ ਤੂੰ ਏ। ਅੰਦਰ ਆ ਭਰੋਸਾ ਰੱਖੋ, ਅੰਦਰੋਂ ਨਿਆਸਰੇ ਬਣ ਕੇ, ਜਿਵੇਂ ਮੈਂ ਕੱਲ ਕਿਹਾ ਸੀ ਨਾ, ਕਿ ਜਦੋਂ ਕੋਈ ਮੁਸ਼ਕਲ ਦਾ ਸਮਾਂ ਆ ਜਾਏ, ਉੱਪਰ ਭੁਜਾ ਕਰ, ਮੈਂ ਗੁਰ ਪੇ ਪੁਕਾਰਿਆ, ਬਾਵਾ ਤਾਂ ਕਰ ਲਿਆ ਕਰੋ। ਕਿਆ ਕਰੋ, ਦਾਤਿਆ ਆਸਰਾ ਕੋਈ ਨਹੀਂ ਰਹਿ ਗਿਆ, ਫੜ ਲੈ ਮੇਰੀਆਂ ਬਾਹਾਂ। ਹਾਂਜੀ, ਫੜ ਲੈ ਬਾਹਾਂ ਮੇਰੀਆਂ। ਸੱਚੀ ਗੱਲ ਏ, ਅੰਦਰੋਂ ਜਦੋਂ ਪੁਕਾਰੋਗੇ ਨਾ ਉਹਨੂੰ, ਬਾਹਾਂ ਫੜ ਲੇਗਾ ਜੇ। ਲੋਕੀ ਕਹਿਣਗੇ ਇਹਨੂੰ ਤੇ ਮੈਂ ਡੋਬਣਾ ਸੀ, ਇਹਦੇ ਲਈ ਮੈਂ ਤੇ ਟੋਆ ਪੱਟਿਆ ਸੀ, ਟੋਆ। ਬਾਅਦ ਚੋਂ ਹੈਰਾਨ ਹੋਣਗੇ, ਅਸੀਂ ਤੇ ਟੋਆ ਪੱਟਿਆ ਸੀ ਇਹਨੂੰ ਡੇਗਣ ਵਾਸਤੇ, ਇਹਦੇ ਨਾਲ ਕਲਾ ਕੀ ਵਰਤ ਗਈ, ਇਹ ਤੇ ਟੋਆ ਹੀ ਟੱਪ ਗਿਆ ਹੈ। ਹਾਂਜੀ, ਅਸੀਂ 2 ਟੋਏ ਹੋਰ ਪੱਟੇ ਨੂੰ ਸੁੱਟਣਾ ਹੈ, ਪਰ ਇਹਦੇ ਨਾਲ ਕਿਹੜੀ ਕਲਾ ਵਰਤ ਰਹੀ ਏ। ਉਹ 2 ਟੋਇਆਂ ਦੇ ਵਿੱਚ ਵੀ ਡਿੱਗ ਨਹੀਂ ਸਕਿਆ, ਬਾਬਾ ਦੀਪ ਸਿੰਘ ਨੇ ਬਾਹੋਂ ਫੜ ਕੇ 2 ਟੋਇਆਂ ਤੋਂ ਹੀ ਪਾਰ ਲੰਘਾਤਾ ਹੈ। ਹਾਂਜੀ, ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ, ਅਰਦਾਸ ਕਰਨ ਦੀ 9ਵੀਂ ਜੁਗਤੀ, ਜਦੋਂ ਵੀ ਅਰਦਾਸ ਕਰੋ, ਨਿਆਸਰੇ ਬਣ ਕੇ ਅਰਦਾਸ ਕਰੋ, ਨਿਆਸਰੇ ਬਣ ਕੇ। ਜਦੋਂ ਨਿਆਸਰੇ ਬਣ ਕੇ ਅਰਦਾਸ ਕਰਾਂਗੇ ਨਾ, ਫਿਰ ਗੁਰੂ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ, ਰਹਿਮਤ ਕਰੇਗਾ। ਤੁਹਾਡੀ ਬਾਂਹ ਨਹੀਂ ਕੱਲੀ ਫੜੇਗਾ, ਤੁਹਾਡੀਆਂ ਝੋਲੀਆਂ ਨਹੀਂ ਭਰੇਗਾ, ਤੁਹਾਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹੁਣ ਮੈਂ ਕੀਰਤਨ ਦੀ ਸਮਾਪਤੀ ਕਰ ਰਿਹਾ। ਪਠਾਨਕੋਟ ਸ਼ੁਕਰਾਨਾ ਬਾਪੂ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਤੁਹਾਡੇ ਦੀਦਾਰ ਕਰਾਏ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਭਾਈ ਸਾਹਿਬ ਜੀ, ਸਾਰੇ ਮਹਾਂਪੁਰਖਾਂ ਦਾ, ਰੱਬ ਰੂਪ ਸੰਗਤਾਂ ਦਾ ਸ਼ੁਕਰਾਨਾ, ਜਿਨ੍ਹਾਂ ਬਹਿ ਕੇ ਅਸੀਸਾਂ ਦਿੱਤੀਆਂ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦੇ ਰਹੇ ਜਾਂ ਜਿਨ੍ਹਾਂ ਨੇ ਦਿੱਤੀ ਹੈ, ਮੈਂ ਸੀਨਾ ਠੋਕ ਕੇ ਕਹਿਣਾ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਨੂੰ ਉਹਦੇ ਤੇ ਭਰੋਸਾ ਬੜਾ ਹੈ, ਬੜਾ ਭਰੋਸਾ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਜਿਵੇਂ ਮੈਂ ਵਿੱਚ ਕਹੀ ਸੀ ਨਾ ਗੱਲ, ਅਕਲ ਨਾਲ ਦਾਨ ਕਰੋ। ਆ ਕੇ ਆਪਣੀਆਂ ਅੱਖਾਂ ਨਾਲ ਵੇਖੋ, ਤੁਹਾਡਾ ਕਿਹਦਾ ਰਿਸ਼ਤੇਦਾਰ ਇੰਡੀਆ ਨਹੀਂ ਰਹਿੰਦਾ। ਪੰਜਾਬ 'ਚ ਬਹੁਤਿਆਂ ਦੇ ਰਿਸ਼ਤੇਦਾਰ ਵਸਦੇ ਨੇ, ਕਈਆਂ ਦੇ ਅੰਮ੍ਰਿਤਸਰ ਵੀ ਰਹਿੰਦੇ ਹੋਣਗੇ। ਭੇਜੋ ਉਹਨਾਂ ਨੂੰ ਰਾਮ ਤੀਰਥ ਰੋਡ ਤੇ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਦਸਵੰਧ ਨਾਲ ਹਸਪਤਾਲ ਚੱਲ ਰਿਹਾ। ਇੱਕੋ ਛੱਤ ਥੱਲੇ ਸਾਰੇ ਇਲਾਜ, ਅਲਟਰਾਸਾਊਂਡ ਵੀ, ਐਕਸ-ਰੇ ਵੀ, ਬਲੱਡ ਟੈਸਟ ਵੀ, ਉਸ ਤੋਂ ਬਾਅਦ ਅੱਖਾਂ ਦੇ ਇਲਾਜ, ਦੰਦਾਂ ਦੇ ਇਲਾਜ, ਇੱਕੋ ਛੱਤ ਥੱਲੇ ਲਾਗਤ ਮੁੱਲ ਨਾਲ। ਚਿੱਟੇ ਮੋਤੀਏ ਦੇ ਆਪਰੇਸ਼ਨ ਹੁੰਦੇ, ਉਦਾਂ 35-40 ਹਜ਼ਾਰ ਦਾ ਆਪਰੇਸ਼ਨ ਹੁੰਦਾ ਇੱਕ। ਅਸੀਂ ਗੁਰੂ ਜੀ ਦੀ ਕਿਰਪਾ ਦੇ ਨਾਲ 35,000 ਵਾਲਾ ਆਪਰੇਸ਼ਨ ਬਾਪੂ ਜੀ ਦੀ ਮਿਹਰ ਨਾਲ ਤੁਹਾਡੇ ਹਸਪਤਾਲ ਦੇ ਵਿੱਚ 3 ਤੋਂ 4 ਹਜ਼ਾਰ ਰੁਪਏ 'ਚ ਹੋ ਜਾਂਦਾ। ਲੋੜਵੰਦਾਂ ਦਾ ਕਿੰਨਾ ਫਾਇਦਾ ਹੋ ਜਾਂਦਾ। ਉੱਥੇ ਸਕੂਲ ਚੱਲ ਰਿਹਾ, CBSE ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਨਾਲ ਦੁਨਿਆਵੀ ਪੜ੍ਹਾਈ ਵੀ, ਤੇ ਬਿਲਕੁਲ ਨਾਰਮਲ ਜੀਆਂ ਫੀਸਾਂ ਤੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਕੋਈ ਪੁੱਛਦਾ ਨਹੀਂ ਉਹ ਬਜ਼ੁਰਗਾਂ ਨੂੰ, ਉਹਨਾਂ ਦੇ ਘਰਾਂ ਵਿੱਚ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਪਹੁੰਚਾਇਆ ਜਾਂਦਾ। ਇਹ ਵੀ ਸੇਵਾ। ਨਾਲ ਪਿਆਰਿਓ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਲੰਗਰ ਤਿਆਰ ਕਰਕੇ ਪਹੁੰਚਾਇਆ ਜਾਂਦਾ। ਨਾਲ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ। ਇਸ ਤੋਂ ਇਲਾਵਾ ਜੀ ਦਿਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਬਣ ਰਹੀ, ਗੁਰੂ ਘਰ ਬਣ ਰਿਹਾ, ਵੱਡਾ ਦੀਵਾਨ ਹਾਲ ਬਣ ਰਿਹਾ। ਇਹ ਤੁਹਾਡਾ ਕਿਣਕਾ ਕਿਣਕਾ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਜਿਨ੍ਹਾਂ ਹਿੱਸਾ ਪਾਇਆ ਜਾਂ ਪਾ ਰਹੇ ਗੁਰੂ ਰਾਮਦਾਸ, ਬਾਬਾ ਦੀਪ ਸਿੰਘ,
ਤੁਹਾਨੂੰ ਸਭ ਨੂੰ ਬਰਕਤਾਂ ਪਾਉਣ। ਸਾਰੀਆਂ ਸੰਗਤਾਂ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਬਾਪੂ ਲਾਵੇ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ,
ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ
ਜਪਜੀ ਸਾਹਿਬ ਜੀ ਦੇ 2 ਚੌਪਈ ਸਾਹਿਬ ਜੀ ਦੇ ਨਾਲ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।